ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਅੱਜ ਦੇ ਸਪੈਸ਼ਲ ਪ੍ਰੋਗਰਾਮ ਵਿੱਚ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ 1984 ਤੋਂ ਬਾਅਦ ਖਾਸ ਤੌਰ 'ਤੇ ਸਿੱਖ ਸੰਘਰਸ਼ ਦੀ ਗੱਲ ਕਰਦੇ ਹਾਂ ਅਤੇ ਓਵਰਆਲ ਸਿੱਖ ਨੈਰੇਟਿਵ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਦੇਖਣ ਨੂੰ ਮਿਲਦੀ ਹੈ ਵੀ ਸਿੱਖ ਨੁਕਤਾ ਨਿਗਾਹ ਤੋਂ ਜਿਹੜੀ ਈਵੈਂਟਸ ਹੈਗੀਆਂ ਨੇ ਜਾਂ ਜੋ ਸਿੱਖ ਇਤਿਹਾਸ ਹੈਗਾ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਕਿਤੇ ਨਾ ਕਿਤੇ ਮੰਨਫੀ ਨਜ਼ਰ ਆਉਂਦੀ ਹੈ। ਕਿਸੇ ਹੋਰ ਨੁਕਤਾ ਨਿਗਾਹ ਤੋਂ ਖਾਸ ਤੌਰ 'ਤੇ ਜਦੋਂ ਅਸੀਂ ਭਾਰਤ ਦੇ ਵਿੱਚ ਗੱਲ ਕਰਦੇ ਹਾਂ ਤਾਂ ਇੰਡੀਅਨ ਪਰਸਪੈਕਟਿਵ ਤੋਂ ਹੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ। ਜਿਹੜੀਆਂ ਈਵੈਂਟਸ ਨੇ ਜਾਂ ਜਿਹੜਾ ਇਤਿਹਾਸ ਵੀ ਹੈਗਾ ਇੱਥੋਂ ਤੱਕ, ਭਾਵੇਂ ਉਹ ਹਾਲ ਹੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਹਾੜੇ ਆ ਉਹਨਾਂ ਦੇ ਨਾਲ ਸੰਬੰਧਿਤ ਹੋਵੇ, ਬਾਬਾ ਬੰਦਾ ਸਿੰਘ ਬਹਾਦਰ ਦੇ ਦਿਹਾੜੇ ਨਾਲ ਸੰਬੰਧਿਤ ਹੋਵੇ, ਉਹਨੂੰ ਕਿਤੇ ਨਾ ਕਿਤੇ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਦੇ ਵਿੱਚ ਪਾਉਣ ਦੀ ਲਾਈਨ ਹੁੰਦੀ ਹੈ ਉਹ ਦੇਖਣ ਨੂੰ ਮਿਲਦੀ ਹੈ। ਜਿਹੜਾ ਇਤਿਹਾਸ ਹੈ ਉਹਨੂੰ ਕਿਸੇ ਡਿਫਰੈਂਟ ਨੁਕਤਾ ਨਿਗਾਹ ਤੋਂ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈਗੀ ਹੈ ਉਹ ਅਸੀਂ ਇਸ ਦੇ ਇਵਜ਼ ਦੇ ਵਿੱਚ ਹੀ ਸ਼ੁਰੂ ਕਰਾਂਗੇ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਿਵੇਂ ਕੀਤੀ ਜਾਂਦੀ ਹੈ। ਇਹਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ ਪੰਜਾਬੀ ਫਿਲਮਾਂ ਦਾ, ਜਿਹਦੇ ਵਿੱਚ ਸਾਡਾ ਹੱਕ ਤੋਂ ਲੈ ਕੇ ਕਈ ਪੰਜਾਬੀ ਮੂਵੀਜ਼ ਨੇ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਨੇ ਸਿੱਖ ਨੁਕਤਾ ਨਿਗਾਹ ਤੋਂ, ਸਿੱਖ ਕੌਮ ਦੇ ਦਰਪੇਸ਼ ਸਿੱਖ ਇਤਿਹਾਸ ਨੂੰ ਸਾਹਮਣੇ ਰੱਖਣ ਦੇ ਲਈ ਤੇ ਬਾਕੀ ਕਮਿਊਨਿਟੀਜ਼ ਤੱਕ ਜਿਹੜੀ ਆਪਣੀ ਆਵਾਜ਼ ਹੈਗੀ ਹੈ ਸਿੱਖ ਨੁਕਤਾ ਨਿਗਾਹ ਤੋਂ ਪਹੁੰਚਾਉਣ ਲਈ ਇੱਕ ਚੰਗਾ ਉਪਰਾਲਾ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ। ਇਸੇ ਲੜੀ ਦੇ ਤਹਿਤ ਹਾਲ ਹੀ ਦੇ ਵਿੱਚ ਫਿਲਮ ਇੱਕ ਰਿਲੀਜ਼ ਹੋਈ ਸੀ ਤੂਫਾਨ ਸਿੰਘ, ਜਿਹੜੀ ਕਿ ਸਿੱਖ ਕੌਮ ਦੇ ਜੋ ਅਜੋਕਾ ਸੰਘਰਸ਼ ਹੈ ਉਹਦੇ ਨਾਲ ਰਿਲੇਟਡ ਇੱਕ ਸੂਰਬੀਰ ਯੋਧੇ ਜੁਗਰਾਜ ਸਿੰਘ, ਜਿਨ੍ਹਾਂ ਨੂੰ ਤੂਫਾਨ ਸਿੰਘ ਕਰਕੇ ਜਾਣਿਆ ਜਾਂਦਾ ਸੀ, ਉਹਨਾਂ ਦੀ ਲਾਈਫ ਤੇ ਬੇਸਡ ਇੱਕ ਮੂਵੀ ਹੈਗੀ ਹੈ, ਉਹ ਰਿਲੀਜ਼ ਹੋਈ ਸੀ। ਹਾਲਾਂਕਿ ਭਾਰਤ ਦੇ ਵਿੱਚ ਉਹਨੂੰ ਬੈਨ ਕੀਤਾ ਗਿਆ ਸੀ ਪਰ ਵਿਦੇਸ਼ਾਂ ਦੇ ਵਿੱਚ ਉਹ ਰਿਲੀਜ਼ ਹੋਈ ਹੈ ਤੇ ਚੰਗਾ ਹੁੰਗਾਰਾ ਉਸ ਮੂਵੀ ਨੂੰ ਮਿਲਿਆ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ UK ਤੋਂ ਇੱਥੇ ਆਏ ਹੋਏ ਨੇ ਉਸ ਮੂਵੀ ਦੇ ਪ੍ਰੋਡਿਊਸਰ ਸਰਦਾਰ ਦਿਲਬਾਗ ਸਿੰਘ। ਉਹਨਾਂ ਦਾ ਅਸੀਂ ਜਿੱਥੇ ਸਵਾਗਤ ਕਰਦੇ ਹਾਂ ਤੇ ਉਹਨਾਂ ਨਾਲ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਇਸੇ ਸੰਦਰਭ ਦੇ ਵਿੱਚ ਅਸੀਂ ਕਰਾਂਗੇ। ਦਿਲਬਾਗ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹਿਲੀ ਵਾਰ ਆਏ ਹੋ ਤੇ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋ ਰਹੇ ਹੋ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੂਵੀ ਬਾਰੇ ਜਾਂ ਆਪਣੀ ਵਿਚਾਰ ਚਰਚਾ ਸ਼ੁਰੂ ਕਰੀਏ ਉਹਦੇ ਤੋਂ ਪਹਿਲਾਂ, ਕਿਉਂਕਿ ਸਾਡੇ ਨਾਲ ਕਾਫੀ ਜਿਹੜੀ ਪਾਕਿਸਤਾਨੀ ਕਮਿਊਨਿਟੀ ਹੈਗੀ ਹੈ ਉਹ ਵੀ ਜੁੜੀ ਹੁੰਦੀ ਹੈ, ਮੈਂ ਜ਼ਰੂਰ ਆਪਣੀ ਟੈਕਨੀਕਲ ਟੀਮ ਨੂੰ ਰਿਕੁਐਸਟ ਕਰੂੰਗਾ ਕਿ ਜਿਹੜਾ ਮੂਵੀ ਦਾ ਟ੍ਰੇਲਰ ਹੈਗਾ ਉਹ ਇੱਕ ਵਾਰੀ ਅਸੀਂ ਪਹਿਲਾਂ ਦੇਖ ਲਈਏ, ਉਹਦੇ ਤੋਂ ਬਾਅਦ ਅਸੀਂ ਸਾਡੀ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਦੇ ਹਾਂ। ਚਿੱਠੀ ਲਿਖੀ ਕਿ ਸਾਨੂੰ ਫਾਂਸੀ ਦੇਣ ਦੀ ਬਜਾਏ ਗੋਲੀ ਨਾਲ ਉਡਾ ਦਿੱਤਾ ਜਾਵੇ। ਪਰ ਕਿਉਂ ਮੈਡਮ ਜੀ? ਕਿਉਂਕਿ ਇਨਕਲਾਬੀਆਂ ਨੂੰ ਮੌਤ ਦਾ ਡਰ ਨਹੀਂ ਹੁੰਦਾ। ਮੱਦੀ ਓਏ, मैं ना ਵੱਡਾ ਹੋ ਕੇ ਭਗਤ ਸਿੰਘ ਬਣੂੰਗਾ। हमें ये तय करना होगा कि आखिर आतंकवाद की परिभाषा क्या है। वास्तव में आतंकवादी है कौन? तेनू मैं दिखाना स्वाद अतवादियों नू ठार देण दा। बन्नो इनू जीप दे पिछे। ਤੁਹਾਡੇ ਕਾਨੂੰਨ ਉਹ ਅਫਸਰ ਨਹੀਂ ਦਿਖੇ ਜਿਨ੍ਹਾਂ ਨੇ ਹਰਮੰਦਰ ਸਾਹਿਬ 'ਚ ਮੱਥਾ ਟੇਕਣ ਆਏ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਿਆ? ਬੜੀ ਆਕੜ ਹੈ ਤੇਰੇ 'ਚ। ਆਕੜ ਨਹੀਂ, ਗੁਰੂ ਦੇ ਸਿੰਘ ਨੂੰ ਚੜ੍ਹਦੀ ਕਲਾ ਕਹਿੰਦੇ ਨੇ। ਬਾਜ ਨਹੀਂ ਮੇਰਾ, ਤੇਰੀ ਅੱਖਾਂ ਸਾਹਮਣੇ ਉੜ ਜੂ ਤੇ ਤੂੰ ਵੇਖਦਾ ਹੀ ਰਹਿ ਜਾਏਗਾ। ਜਿਹੜਾ ਇੰਨੇ ਸਾਲਾਂ ਦਾ ਨਹੀਂ ਆਇਆ, ਕੀ ਪਤਾ ਹੁਣ ਉਹਨੇ ਆਉਣਾ ਵੀ ਹੈ ਕਿ ਨਹੀਂ। ਆਊਗਾ। ਜਦ ਜਮਹੂਰੀ ਤਰੀਕੇ ਨਾਲ ਹੱਕ ਮੰਗਣ ਗਿਆ ਤੇ ਸਰਕਾਰਾਂ ਡਾਂਗਾ ਚਲਾਉਂਦੀਆਂ ਨੇ ਤਾਂ ਹਥਿਆਰਾਂ ਤਾਂ ਚੁੱਕਣਾ ਲਾਜ਼ਮੀ ਹੈ। पंजाब में इब भी हिंदुआ ने बसा में काट काट के मार रहे हैं। सर, एक तरफ पुलिस फोर्स है नफरत फैला रही है और दूसरी तरफ वो लड़का है जो लोगों के दिलों में घर कर रहा है। ਡਰਨ ਦੀ ਲੋੜ ਨਹੀਂ, ਇਹ ਤੁਹਾਨੂੰ ਡਰਾਉਣ ਲਈ ਨਹੀਂ, ਉਹ ਤੁਹਾਡੀ ਰੱਖਿਆ ਲਈ ਹੈ।
ਭੁੱਲ ਜਾਣੇ ਤੁਸੀਂ ਆਪਣੇ ਗੁਰੂ ਪੀਰਾਂ ਤੇ ਰੱਬ ਦਾ ਨਾਂ। ਸਿਰਫ ਇੱਕੋ ਨਾਮ ਯਾਦ ਰੱਖੋਗੇ ਅੱਜ ਦੇ ਬਾਅਦ। ਖਾਲਸਾ ਜੀ, ਮੈਂ ਚਾਹੁੰਦਾ ਇਹ ਸੇਵਾ ਤੁਸੀਂ ਦਾਸ ਦੀ ਝੋਲੀ ਪਾ ਦਿਓ। जो भी करना है कीजिए, मुझे रिजल्ट चाहिए। आई वॉन्ट दैट बॉय डेड और अलाइव। ਨੀਰਜ ਤੂਫਾਨ ਹੈ। ਅੱਜ ਤੋਂ ਅਸੀਂ ਤੈਨੂੰ ਇਸੇ ਨਾਮ ਨਾਲ ਸੱਦਾਂਗੇ। बेटा जो भी काम करना शांति से करना। शांति बंदूक की गोली चो निकलती है बाबा, गल्लां चो लहू पी लिया साले से खड़िया ने। जब जब सत्ता की ताकत से किसी न किसी को दबाने की कोशिश की जाएगी, तब तब जुल्म के खिलाफ इसी तरह से कोई न कोई तूफान उठता रहेगा। ਵਿਊਅਰਸ, ਅਸੀਂ ਦਿਲਬਾਗ ਸਿੰਘ ਨਾਲ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਵੀਰ ਜੀ, ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਵੀ ਗੱਲ ਕੀਤੀ ਹੈ ਵੀ ਜਿਹੜੇ ਸਿੱਖ ਨੁਕਤਾ ਨਿਗਾਹ ਤੋਂ ਇਵੈਂਟਸ ਨੇ ਜਾਂ ਇਤਿਹਾਸ ਹੈਗਾ ਉਹਨੂੰ ਕੌਮ ਦੇ ਸਾਹਮਣੇ ਰੱਖਣ ਦੀ ਜਿਹੜੀ ਇਹ ਕਵਾਇਦ ਹੈ, ਇੱਕ ਮੂਵੀਜ਼ ਦੇ ਤੌਰ ਤੇ, ਫਿਲਮਾਂ ਦੇ ਤੌਰ ਤੇ ਜਿਹਦੀ ਸ਼ੁਰੂਆਤ ਹੋਈ ਹੈ, ਇਹਦੇ ਵਿੱਚ ਤੂਫਾਨ ਸਿੰਘ ਦਾ ਆਪਣਾ ਇੱਕ ਮੁਕਾਮ ਹੈ। ਕੀ ਕਹਿਣਾ ਚਾਹੋਗੇ ਇਸ ਉਪਰਾਲੇ ਬਾਰੇ? ਮੂਵੀ ਬਣਾਈ ਹੈ ਇੱਕ ਚੰਗੀ ਭਾਵਨਾ ਦੇ ਨਾਲ, ਚੰਗੇ ਸਿੱਖ ਦ੍ਰਿਸ਼ਟੀਕੋਣ ਨੂੰ ਮੁੱਖ ਰੱਖਦਿਆਂ ਹੋਇਆਂ ਬਣਾਈ ਹੈ। ਕਿੱਦਾਂ ਦੀ ਔਕੜਾਂ ਦਾ ਸਾਹਮਣਾ ਕਰਨਾ ਪਿਆ? ਓਵਰਆਲ ਕਿਵੇਂ ਦਾ ਐਕਸਪੀਰੀਅੰਸ ਰਿਹਾ? ਤੇ ਜੋ ਤੁਹਾਡੀਆਂ ਐਕਸਪੈਕਟੇਸ਼ਨ ਸੀਗੀਆਂ, ਜਿਸ ਮਕਸਦ ਨੂੰ ਮੁੱਖ ਰੱਖ ਕੇ ਤੁਸੀਂ ਇਹ ਮੂਵੀ ਬਣਾਈ ਸੀ, ਉਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ TV 84 ਵੇਖਦੀਆਂ ਸਾਰੀ ਸੰਗਤਾਂ, ਸਾਰੇ ਦਰਸ਼ਕ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਧੰਨਵਾਦ ਇੱਥੋਂ ਦੀ ਮੈਨੇਜਮੈਂਟ ਦਾ, ਡਾਕਟਰ ਸਾਹਿਬ ਦਾ, ਤੁਹਾਡਾ ਸਾਰਿਆਂ ਦਾ, TV 84 ਦੀ ਟੀਮ ਦਾ, ਜੋ ਅੱਜ ਮੌਕਾ ਦਿੱਤਾ ਹੈ ਕਿ ਸੰਗਤ ਦੇ ਹੀ ਰੂਬਰੂ ਹੋਏ ਆ ਜੀ। ਤੇ ਫਿਲਮ ਤੂਫਾਨ ਸਿੰਘ ਦੀ ਗੱਲ ਕਰਦਾ, ਸਾਨੂੰ 5 ਸਾਲ ਲੱਗੇ ਆ ਇਸ ਤੇ ਕੰਮ ਕਰਦੇ ਆ। 5 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਤੇ ਇਸ ਫਿਲਮ ਨੂੰ ਡਾਇਰੈਕਟ ਮੇਰਾ ਬੇਟਾ ਬਗੇਲ ਸਿੰਘ ਨੇ ਕੀਤਾ ਹੈ ਜੀ। 2 ਸਾਲ ਰਿਸਰਚ ਵਰਕ ਲੱਗਿਆ ਸੀ, ਕਿਉਂਕਿ ਕੋਈ ਬਾਇਓਪਿਕ ਕੰਮ ਕਰਦੇ ਆ ਉਹਦਾ ਰਿਸਰਚ ਬਹੁਤ ਜ਼ਰੂਰੀ ਹੁੰਦੀ ਹੈ। ਤੇ ਕੰਮ ਕਰਦੇ ਆ ਔਕੜਾਂ ਤੇ ਬਹੁਤ ਆਉਂਦੀਆਂ ਇਹੋ ਜਿਹੇ ਕੰਮ ਵੀ ਇਹੀ ਉਹ ਕੀਤਾ ਜਿਹੜਾ ਵੀ ਮਤਲਬ ਜੋ ਬਾਬਾ ਜੁਗਰਾਜ ਸਿੰਘ ਦਾ ਜੀਵਨ ਸੀਗਾ, ਜੋ ਖਾੜਕੂ ਸਿੰਘ ਜਿਨ੍ਹਾਂ ਨੇ ਇੰਡੀਆ ਵਿੱਚ ਰਹਿੰਦਿਆਂ ਹੋਇਆਂ ਆਜ਼ਾਦੀ ਵਾਸਤੇ, ਖਾਲਿਸਤਾਨ ਵਾਸਤੇ ਲੜਾਈ ਲੜੀ ਹੈ। ਤੇ ਇਹੋ ਜਿਹਾ ਪ੍ਰੋਜੈਕਟ ਉਸ ਕੰਟਰੀ ਵਿੱਚ ਰਹਿ ਕੇ ਕਰਨਾ, ਦਿੱਕਤਾਂ ਤਾਂ ਆਉਣੀਆਂ ਸੀਗੀਆਂ, ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਐਕਸ਼ਨ ਮੂਵੀ ਹੈ, ਇੱਕ ਆਮ ਡਰਾਮਾ ਮੂਵੀ ਨੇ। ਜੇ ਅਸੀਂ ਆਮ ਮੂਵੀ ਬਣਾਉਂਦੇ ਹਾਂ ਉਹਦੇ ਤੇ ਘੱਟ ਪੈਸਾ ਵੀ ਘੱਟ ਲੱਗਦਾ ਹੈ, ਟਾਈਮ ਵੀ ਘੱਟ ਲੱਗਦਾ ਹੈ, ਬਹੁਤ ਕੁਝ ਘੱਟ ਹੁੰਦਾ। ਲੇਕਿਨ ਅਗਰ ਅਸੀਂ ਐਕਸ਼ਨ ਫਿਲਮ ਬਣਾਉਂਦੇ ਹਾਂ, ਉਹ ਵੀ ਇੱਕ ਪੀਰੀਅਡ ਦੀ ਫਿਲਮ ਬਣਾਉਂਦੇ ਹਾਂ, ਜਿਵੇਂ 90 ਦੀ ਫਿਲਮ ਬਣਾਈ ਹੈ ਅਸੀਂ, 84 ਤੋਂ 90 ਤੱਕ, ਉਸ ਟਾਈਮ ਦੀਆਂ ਗੱਡੀਆਂ, ਉਸ ਟਾਈਮ ਦਾ ਪਹਿਰਾਵਾ, ਹਰ ਇੱਕ ਚੀਜ਼ ਉਹ ਕਰਨੀ ਹੈ। ਹਾਲਾਂ ਇੱਥੋਂ ਤੱਕ ਕਿ ਪੂਰੀ ਫਿਲਮ ਦੇ ਵਿੱਚ ਜਿਹੜੇ ਘਰ ਹੈ ਹੁਣ ਤਾਂ ਪੱਕੇ ਬਣ ਗਏ, ਉਸ ਟਾਈਮ ਕੱਚੇ ਘਰ ਹੁੰਦੇ ਸੀ ਜੀ। ਹਰ ਚੀਜ਼ ਸਾਨੂੰ ਕ੍ਰੀਏਟ ਕਰਨੀ ਪਈ ਹੈ। ਸਭ ਤੋਂ ਪਹਿਲਾਂ ਫਿਲਮ 'ਚ ਵੇਖਿਆ ਹੋਣਾ ਤੁਸੀਂ, ਇੱਕ ਸੀਨ ਆਇਆ ਸੀ ਪਾਰਲੀਮੈਂਟ ਦਾ, ਤੇ ਪਾਰਲੀਮੈਂਟ ਦੀ ਜਗ੍ਹਾ ਸਾਨੂੰ ਪੂਨੇ ਵਿੱਚ ਮਿਲੀ, ਜੋ ਦਿੱਲੀ ਵਿੱਚ ਪਾਰਲੀਮੈਂਟ ਹੈ ਉਹੋ ਜਿਹਾ ਪਾਰਲੀਮੈਂਟ ਦਾ ਪੂਰਾ ਸੈੱਟ, ਪੂਰਾ ਫਰਨੀਚਰ, ਮਾਈਕ, ਸਾਰਾ ਕੁਝ ਹੈ। ਇਸ ਤਰ੍ਹਾਂ ਕਾਫੀ ਔਕੜਾਂ ਆਈਆਂ, ਲੇਕਿਨ ਸਭ ਤੋਂ ਵੱਡੀ ਦਿੱਕਤ ਉਦੋਂ ਆਈ ਜਦੋਂ ਫਿਲਮ 15 ਜੁਲਾਈ 2016 ਨੂੰ ਰਿਲੀਜ਼ ਕਰਨੀ ਸੀ ਤੇ ਇੰਡੀਆ ਦੇ ਸੈਂਸਰ ਬੋਰਡ ਨੂੰ ਜਦੋਂ ਫਿਲਮ ਦਿੱਤੀ ਤੇ ਉਹਨਾਂ ਨੇ ਇਸ ਫਿਲਮ ਤੇ ਰੋਕ ਲਾਤੀ, ਬੈਨ ਕਰ ਦਿੱਤਾ। ਜੋ ਬੈਨ ਕੀਤਾ, ਇਲਜ਼ਾਮ ਵੀ ਉਹਨਾਂ ਇਹ ਲਾਇਆ ਕਿ ਇਹ ਫਿਲਮ ਖਾਲਿਸਤਾਨ ਮੂਵਮੈਂਟ ਨੂੰ ਪ੍ਰਮੋਟ ਕਰਦੀ ਹੈ, ਇਸ ਕਰਕੇ ਇਸ ਫਿਲਮ ਨੂੰ ਕੋਈ ਵੀ ਸਰਟੀਫਿਕੇਟ ਨਹੀਂ ਦਿੰਦੇ, ਇਹ ਫਿਲਮ ਅਸੀਂ ਪਾਸ ਨਹੀਂ ਕਰਨੀ। ਕੋਈ ਸੀਨ ਤੇ ਇਤਰਾਜ਼ ਨਹੀਂ ਗਾ, ਕੋਈ 2, 4, 5, 10, ਪੂਰੀ ਫਿਲਮ ਤੇ ਇਤਰਾਜ਼ ਸੀ ਉਹਨਾਂ ਨੂੰ।
ਨਹੀਂ, ਇਹਦਾ ਫਿਰ ਤੁਸੀਂ ਰਿਸਪੌਂਸ ਕੀ ਦਿੱਤਾ, ਇਹਦਾ ਜਵਾਬ ਕੀ ਸੀ? ਬਿਕਾਜ਼ ਜਦੋਂ ਅਸੀਂ ਇੰਡੀਆ ਦੇ ਵਿੱਚ ਹੋਰ ਮੂਵੀਜ਼ ਤੇ ਵੀ ਗੱਲ ਕਰਦੇ ਹਾਂ, ਕਿਉਂਕਿ ਇੱਕ ਹੁੰਦਾ ਇਤਿਹਾਸਕ ਪਰਸਪੈਕਟਿਵ ਤੋਂ ਕਿਸੇ ਚੀਜ਼ ਨੂੰ ਦੇਖਣਾ, ਉਹ ਹੁੰਦਾ ਮਤਲਬ ਡਾਕੂਆਂ ਤੇ ਵੀ ਮੂਵੀਜ਼ ਬਣਦੀਆਂ ਨੇ, ਹੋਰ ਵੀ ਤੋਮਾਰ ਸਿੰਘ ਤੇ ਹੋਰ ਏਦਾਂ ਦੀਆਂ ਕਈ ਮੂਵੀਜ਼ ਬਣੀਆਂ ਨੇ। ਸੈਂਸ ਬੋਰਡ ਦੀ ਗੱਲ ਕਰਦੇ ਹਾਂ, ਉਹਨਾਂ ਦਾ ਇੱਕ ਹੁੰਦਾ ਐਡਵਾਈਜ਼ਰੀ ਕਮੇਟੀ ਹੁੰਦੀ, ਉਹਦੇ ਵਿੱਚ ਕੇਸ ਲਾਇਆ ਤਾਂ ਹਾਰ ਗਏ। ਉਸ ਤੋਂ ਬਾਅਦ ਟ੍ਰਿਬਿਊਨਲ ਕੋਰਟ ਹੁੰਦੀ ਹੈ, ਉੱਥੇ ਕੇਸ ਲਾਇਆ। ਕੇਸ ਜਿਹੜਾ ਲੜਨਾ ਹੁੰਦਾ ਉਹ ਕੋਰਟ ਹੁੰਦੀ ਹੈ ਇੱਕ ਕਿਸਮ ਦੀ, ਉੱਥੇ ਵਕੀਲ ਜਾਂਦੇ ਆ, ਵਕੀਲਾਂ ਨੇ ਫਾਈਟ ਕੀਤੀ, 200 ਫਿਲਮਾਂ ਦੇ ਰੈਫਰੈਂਸ ਦਿੱਤੇ, ਇਹੋ ਜਿਹੀਆਂ ਫਿਲਮਾਂ 200 ਦੇ ਕਰੀਬ ਤੁਸੀਂ ਪਾਸ ਕੀਤੀਆਂ, ਲੋਕਾਂ ਨੇ ਵੇਖੀਆਂ। ਉਸ ਦੇ ਬਾਵਜੂਦ ਵੀ ਉਹਨਾਂ ਨੇ ਫਿਰ ਬੈਨ ਕੀਤੀ ਤੇ 6 ਵਾਰੀ ਇੰਡੀਆ ਦੇ ਵਿੱਚ ਬੈਨ ਕੀਤੀ ਗਈ ਇਹ ਫਿਲਮ ਕਿ ਇਹ ਖਾਲਿਸਤਾਨ ਮੂਵਮੈਂਟ ਨੂੰ ਪ੍ਰਮੋਟ ਕਰਦੀ ਹੈ, ਉਹਨੂੰ ਬੈਨ ਕਰਦੀ ਹੈ ਜੀ। ਸੋ ਮਤਲਬ ਕਹਿਣ ਦਾ ਇਹ ਹੋਵੇ ਵੀ ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਕੋਈ ਚੀਜ਼ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੁੰਦੇ ਹਾਂ ਤਾਂ ਉਹਦੀ ਵੀ ਸਾਨੂੰ ਇਜਾਜ਼ਤ ਨਹੀਂ ਹੈਗੀ। ਇੱਥੋਂ ਤੱਕ ਕਿ ਇਸ ਬਾਬਾ ਜੋਰਾਵਰ ਸਿੰਘ ਤੂਫਾਨ ਦਾ ਜੀਵਨ ਇਦਾਂ ਦਾ ਰਿਹਾ ਕਿ ਉੱਥੋਂ ਦੇ ਮੀਡੀਆ, ਪੂਰੇ ਮੀਡੀਆ ਨੇ ਪੋਜ਼ਿਟਿਵ ਲਿਖਿਆ ਤੇ ਲੋਕ ਉੱਥੋਂ ਦੇ ਜਿਹੜੇ ਆ ਉਹਨਾਂ ਪੋਜ਼ਿਟਿਵ ਬੋਲਿਆ ਤੇ ਲੋਕ ਵੇਖਣਾ ਚਾਹੁੰਦੇ ਆ, ਲੇਕਿਨ ਗੌਰਮੈਂਟ ਨਹੀਂ ਵਿਖਾਉਣੀ ਚਾਹੁੰਦੀ। ਕਿਉਂਕਿ ਇਸ ਫਿਲਮ ਵਿੱਚ ਜੋ ਹੁਣ ਤੱਕ 1978 ਤੋਂ ਲੈ ਕੇ ਹੁਣ ਤੱਕ ਜੋ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਖਾਲਕੋ ਸਿੰਘਾਂ ਨੂੰ ਬਦਨਾਮ ਕਰਨ ਵਾਸਤੇ ਜੋ ਕੁਝ ਏਜੰਸੀਆਂ ਨੇ ਕੀਤਾ, ਇੱਕ ਫਿਲਮ ਦੇ ਰਾਹੀਂ ਉਹ ਸਾਰਾ ਕੁਝ ਸਾਫ਼ ਹੁੰਦਾ, ਪਤਾ ਲੱਗਦਾ ਸਿੰਘਾਂ ਦਾ ਕਿਰਦਾਰ ਕਿਹੋ ਜਿਹੇ ਸੀ, ਖਾਲਕੋ ਸਿੰਘ ਕਿਹੋ ਜਿਹੇ ਸੀ, ਜੋ ਉੱਥੋਂ ਦੀ ਗੌਰਮੈਂਟ ਨਹੀਂ ਚਾਹੁੰਦੀ। ਦੂਜੀ ਗੱਲ, ਜਿਹੜੀ ਚੀਜ਼ ਬਣ ਗਈ ਉਹ ਲੋਕਾਂ ਨੇ ਵੇਖ ਲਈ ਹੈ ਕਿਸੇ ਨਾ ਕਿਸੇ ਜ਼ਰੀਏ ਜਾਂ ਵੇਖ ਲੈਣਗੇ। ਉਹ ਇਹ ਚਾਹੁੰਦੇ ਹੈ ਕਿ ਮੈਂ ਅਗਾਂਹ ਤੋਂ ਮੇਰਾ ਇੰਨਾ ਨੁਕਸਾਨ ਕੀਤਾ ਜਾਏ ਵੀ ਅਗਾਂਹ ਤੋਂ ਮੈਂ ਇਹੋ ਜਿਹੀ ਫਿਲਮ ਨਾ ਬਣਾਵਾਂ ਤੇ ਮੇਰੇ ਹਾਲਾਤ ਇਦਾਂ ਕਰ ਲਓ ਤਾਂ ਕਿ ਮੈਨੂੰ ਵੇਖ ਕੇ ਹੋਰ ਕੋਈ ਪ੍ਰੋਡਿਊਸਰ, ਕੋਈ ਡਾਇਰੈਕਟਰ ਵੀ ਇਹੋ ਜਿਹੀ ਫਿਲਮ ਨਾ ਬਣਾਏ। ਉਹ ਫਿਊਚਰ ਵਿੱਚ ਇਹੋ ਜਿਹਾ ਕੰਮ ਰੋਕਣਾ ਚਾਹੁੰਦੇ ਆ। ਇਹ ਵੀ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਦਾਂ ਦੇ ਜਿਹੜੇ ਮੋਟਿਵ ਹੈਗੇ ਆ ਉਹ ਹੱਥਕੰਡੇ ਅਪਣਾਏ ਜਾ ਰਹੇ ਆ? ਸਾਫ਼ ਹੀ ਹੈ, ਤਾਂ ਪਤਾ ਹੀ ਹੈ, ਇਹ ਤਾਂ ਕੋਈ ਸੋਚ ਕੇ ਦੇਖ ਸਕਦਾ ਕਦੋਂ ਇਦਾਂ ਕੀਤਾ। ਜੋ ਚੀਜ਼ ਬਣ ਗਈ ਉਹ ਤਾਂ ਦੇਖ ਹੀ ਲੈਣੀ ਹੈ ਜੀ ਜੀ। ਔਰ ਦੂਜੀ ਗੱਲ, ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜੋ ਮੈਸੇਜ ਦੀ ਗੱਲ ਹੈ, ਹਿਸਟਰੀ ਤੇ ਕੰਮ ਕੀਤਾ, ਸਾਨੂੰ ਇਹ ਸਤਿਗੁਰ ਦੀ ਕਿਰਪਾ ਹੈ, ਖੁਸ਼ੀ ਹੈ ਇਸ ਗੱਲ ਦੀ ਕਿ ਤੂਫਾਨ ਸਿੰਘ ਫਿਲਮ ਜਿਨ੍ਹਾਂ ਨੇ ਵੇਖੀ ਹੈ 100% ਪੋਜ਼ਿਟਿਵ ਫੀਡਬੈਕ ਆਇਆ ਜੀ। ਜਿਨ੍ਹਾਂ ਵੇਖੀ ਹੈ, ਜਿਨ੍ਹਾਂ ਨਹੀਂ ਵੇਖਣ ਨੂੰ ਪਤਾ ਹੀ ਨਹੀਂ ਵੀ ਕੀ ਕੀਤਾ ਹੈ। ਔਰ ਉਸ ਦੇ ਬਾਵਜੂਦ ਨਾਲ ਜਿਹੜੇ IMDb ਹੁੰਦੇ, ਇੰਟਰਨੈਸ਼ਨਲ ਮੂਵੀ ਡਾਟਾਬੇਸ ਕੰਪਨੀ ਹੈ, ਜਿਹੜੀ ਫਿਲਮ ਨੂੰ ਰੇਟਿੰਗ ਦਿੰਦੀ ਹੈ ਸਾਰੀਆਂ, ਪੰਜਾਬੀ, ਹਿੰਦੀ, ਇੰਗਲਿਸ਼ ਜਿਹੜੀਆਂ ਫਿਲਮਾਂ ਰੇਟਿੰਗ ਦੇ ਹਿਸਾਬ ਨਾਲ ਤੂਫਾਨ ਸਿੰਘ ਫਿਲਮ ਨੂੰ ਰੇਟਿੰਗ ਏਸ਼ੀਆ ਦੇ ਨੰਬਰ 1 ਫਿਲਮ ਮਿਲੀ ਹੈ ਜੀ। ਬਿਲਕੁਲ। ਅੱਜ ਤੱਕ ਜਿੰਨੀਆਂ ਵਰਲਡ ਦੇ ਵਿੱਚ ਪੂਰੀਆਂ ਫਿਲਮਾਂ ਬਣੀਆਂ 20 ਫਿਲਮਾਂ, 20 ਫਿਲਮਾਂ 'ਚ ਇੱਕ ਤੂਫਾਨ ਸਿੰਘ ਫਿਲਮ ਹੈ ਰੇਟਿੰਗ ਦੇ ਹਿਸਾਬ ਨਾਲ। ਜਿਹੜੀ ਇੰਡੀਆ ਦੀ ਸਭ ਤੋਂ ਟੌਪ ਦੀ ਫਿਲਮ ਰਹੀ ਹੈ ਉਹਨੂੰ 8.5 ਰੇਟਿੰਗ ਮਿਲੀ ਹੈ ਤੇ ਤੂਫਾਨ ਸਿੰਘ ਨੂੰ 8.8 ਰੇਟਿੰਗ ਮਿਲੀ ਹੈ ਜੀ। ਤੇ ਸਾਨੂੰ ਮਾਣ ਹੈ ਕਿ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਦਿਖਾਉਣ ਵਿੱਚ, ਆਪਣੇ ਇਤਿਹਾਸ ਤੇ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ। ਤੇ ਦੂਜੇ ਪਾਸੇ ਇੰਡੀਆ ਵਿੱਚ ਫਿਲਮ ਬੈਨ ਕਰ ਦਿੱਤੀ ਵੀ ਖਾਲਿਸਤਾਨ ਨੂੰ ਪ੍ਰਮੋਟ ਕਰਦੀ ਹੈ। ਦੂਜੇ ਪਾਸੇ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀ ਅਸੀਂ ਗੱਲ ਕਰਦੇ ਹਾਂ ਵੱਖਰੇ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਪ੍ਰਬੰਧਕ ਕਮੇਟੀਆਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਵੀ ਜਿਸ ਚੀਜ਼ ਨੂੰ ਇੰਡੀਆ ਵਿੱਚ ਰੋਕਿਆ ਗਿਆ ਅਸੀਂ ਉਸ ਨੂੰ ਦੂਣਾ ਚਲਾਈਏ, ਅਸੀਂ ਵਿਖਾਈਏ ਚਲਾ ਕੇ। ਪਰ ਜੇ ਇੰਡੀਆ ਗੌਰਮੈਂਟ ਨੇ ਬੈਨ ਕੀਤਾ ਲੇਕਿਨ ਦੂਜੇ ਪਾਸੇ ਸਾਡੇ ਵੀ ਭੈਣ ਭਰਾ ਉਹਨਾਂ ਵੀ ਪੂਰਾ ਸਾਥ ਨਹੀਂ ਦਿੱਤਾ, ਜਿਹਦਾ ਕਾਰਨ ਇਹ ਹੋਇਆ ਕਿ ਇੰਨੀ ਵੱਡੀ ਫਿਲਮ ਜਿਹਨੂੰ ਇੰਨੀ ਵਧੀਆ ਰੇਟਿੰਗ ਮਿਲੀ ਹੋਏ, ਏਸ਼ੀਆ ਦੇ ਨੰਬਰ ਫਿਲਮ 1 ਹੋਣ ਦੇ ਬਾਵਜੂਦ ਫਿਲਮ ਤੇ $5 ਮਿਲੀਅਨ ਖਰਚੇ ਗਏ। ਉਹ ਜਿਹੜਾ ਸੀ ਉਹ ਤਾਂ ਵਾਪਸ ਆਉਣ ਦੀ ਦੂਜੀ ਗੱਲ ਹੈ ਨਾ। ਜਦੋਂ ਫਿਲਮ ਰਿਲੀਜ਼ ਕੀਤੀ ਵੀ ਲੋਕਾਂ ਨੂੰ ਵਿਖਾਈਏ ਤੇ $80,000 ਦਾ ਹੋਰ ਨੁਕਸਾਨ ਹੋਇਆ। ਉਤੋਂ 5,000 ਤੋਂ ਵੱਧ ਅਸੀਂ 5,000 ਤੋਂ ਵੱਧ ਅਸੀਂ 5 ਮਿਲੀਅਨ ਤੋਂ ਵੱਧ ਅਸੀਂ ਇੱਥੇ ਲੋਸ ਕੀਤਾ ਹੈ ਡਾਲਰ ਜੀ। ਸੋ ਕਿਤੇ ਨਾ ਕਿਤੇ ਜਿਹੜੀ ਨਿਰਾਸ਼ਤਾ ਹੈਗੀ ਹੈ ਕੌਮ ਦੇ ਨਾਮ, ਉਹ ਵੀ ਨਿਰਾਸ਼ਤਾ ਪਤਾ ਸਾਹਮਣੇ ਆਉਂਦੀ ਹੈ। ਨਹੀਂ, ਗੱਲ ਇਹ ਹੈਗੀ ਹੈ ਕਿ ਮੈਂ ਬਿਲਕੁਲ ਨੈਗੇਟਿਵ ਨਹੀਂ ਹੈਗਾ। ਮੈਂ ਫਿਲਮ ਕਰਕੇ ਬਹੁਤ ਖੁਸ਼ ਹਾਂ ਕਿ ਸਾਨੂੰ ਮਾਣ ਹਾਸਲ ਹੋਇਆ ਹੈ ਫਿਲਮ ਕਰਨ ਦਾ, ਤੇ ਮੈਂ ਗਾਂ ਤੋਂ ਵੀ ਹੋਰ ਬਹੁਤ ਕੁਝ ਕਰਨਾ ਚਾਹੁੰਦਾ। ਬਹੁਤ ਕੁਝ ਮੇਰੇ ਪ੍ਰੋਜੈਕਟ ਪਾਈਪਲਾਈਨ ਹੈਗੇ, ਤਿਆਰ ਪਏ ਹੈ, ਲੇਕਿਨ ਜੋ ਪਹਿਲਾਂ ਪੈਸਾ ਲਾਇਆ ਉਹ ਵਾਪਸ ਤੇ ਘੱਟੋ ਘੱਟ ਆਏ, ਪ੍ਰੋਫਿਟ ਨਹੀਂ, ਉਹ ਵਾਪਸ ਆਏ, ਅਸੀਂ ਹੋਰ ਪਾਸੇ ਉਹਨੂੰ ਲਾ ਸਕੀਏ, ਅਗਲੇ ਪ੍ਰੋਜੈਕਟ ਵਿੱਚ ਲਾ ਸਕੀਏ। ਮੇਰੇ ਕੋਲ ਸੋਰਸ ਹੋਣਗੇ ਤਾਂ ਹੀ ਕਰੂੰਗਾ। ਮੈਂ ਚਾਹੁੰਦਾ ਕਰਨਾ, ਮੈਂ ਕਦ ਨਾ ਕਰਾਂ।
ਇਸ ਟਾਈਮ ਮੇਰੇ ਕੋਲ ਸੋਰਸ ਨਹੀਂ ਹੈ, ਮੇਰੇ ਕੋਲ ਕੰਮ ਹੈਗਾ। ਜੋ ਅਸੀਂ ਤੂਫਾਨ ਸਿੰਘ ਕਰਕੇ ਦਿਖਾਇਆ ਉਹ ਦੇਖਿਆ ਇਹ ਹੈ, ਜਿਹਨਾਂ ਦੇਖਿਆ ਉਹਨਾਂ ਦੀ ਫੀਡਬੈਕ ਇਹ ਹੈ ਕਿ ਅੱਜ ਤੱਕ ਇਹੋ ਜਿਹੀ ਕਦੇ ਫਿਲਮ ਨਹੀਂ ਦੇਖੀ। ਇਹ ਬਿਲਕੁਲ ਹਕੀਕਤ ਹੈ ਕਿ ਇਹ ਫਿਲਮ ਨਹੀਂ, ਸਾਡੀ ਹਿਸਟਰੀ ਹੈ। ਜਿਨ੍ਹਾਂ ਫਿਲਮ ਵੇਖੀ ਹੈ ਨਾ, ਅੱਜ ਤੱਕ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਫਿਲਮਾਂ ਦੇਖੀਆਂ ਹੋਣ, ਪਰ ਜਿੰਨਾ ਤੂਫਾਨ ਸਿੰਘ ਨੇ ਬੰਦੇ ਨੂੰ ਆਪਣੇ ਨਾਲ ਜੋੜਿਆ, ਬੰਦੇ ਨੂੰ ਇੰਨਾ ਝੰਜੋੜਿਆ ਨਾ, ਅੱਜ ਤੱਕ ਕਿਸੇ ਫਿਲਮ ਨੇ ਨਹੀਂ ਕੀਤਾ। ਜੀ ਬਿਲਕੁਲ, ਇਹ ਸਾਡੀ ਹਿਸਟਰੀ ਹੈਗੀ। ਜਦੋਂ ਅਸੀਂ ਇਹਦੇ ਮੈਸੇਜ ਦੀ ਵੀ ਗੱਲ ਕਰਦੇ ਹਾਂ, ਜਿਵੇਂ ਜੁਗਰਾਜ ਸਿੰਘ ਦਾ ਕਿਰਦਾਰ ਸੀਗਾ, ਜੀ ਉਹਨਾਂ ਦਾ ਆਪਣਾ ਕਿਰਦਾਰ, ਇਲਾਕੇ ਦੇ ਵਿੱਚ ਉਹਨਾਂ ਦੀ ਆਪਣੀ ਪਕੜ, ਲੋਕਾਂ ਤੱਕ ਪਹੁੰਚ, ਉਹ ਜਿਵੇਂ ਫਿਲਮ ਦੇ ਵਿੱਚ ਦਰਸਾਇਆ ਗਿਆ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇੱਕ ਸਦਭਾਵਨਾ ਦੀ, ਸਾਰੇ ਭਾਈਚਾਰਕ ਸਾਂਝ ਦੀ ਜਿਹੜੀ ਗੱਲ ਹੈਗੀ ਹੈ, ਉਹ ਮੈਸੇਜ ਵੀ ਮੂਵੀ ਦੇ ਵਿੱਚੋਂ ਉਹੀ ਜਾਂਦਾ ਹੈ। ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜਾ ਇੱਕ ਸਿੱਖਾਂ ਦੇ ਪ੍ਰਤੀ, ਸੰਘਰਸ਼ ਦੇ ਪ੍ਰਤੀ ਖਾਸ ਤੌਰ ਤੇ ਜੇ ਅਸੀਂ ਕਹਿਣਾ ਹੋਵੇ, ਇੱਕ ਨੈਗੇਟਿਵ ਰਵੱਈਆ ਸੀ, ਉਹਨੂੰ ਵੀ ਕਿਤੇ ਨਾ ਕਿਤੇ ਉਹ ਜਿਹੜੀ ਠੱਲਣ ਦੀ ਲਾਈਨ ਹੈ, ਜਿਹੜਾ ਬੰਦਾ ਦੇਖਦਾ ਪੋਜ਼ਿਟਿਵ ਹੁੰਦਾ ਹੈ। ਮੈਂ ਕਹਿੰਦਾ 2.5 ਘੰਟੇ 'ਚ ਮੈਸੇਜ ਪੂਰਾ ਫਿਲਮ ਦਿੰਦੀ ਹੈ, ਪੂਰਾ ਇਤਿਹਾਸ ਸਾਡਾ ਦਿਖਾਇਆ ਜਾਂਦਾ ਹੈ। ਜਿਨ੍ਹਾਂ ਦੇਖੀ ਹੈ ਬਿਲਕੁਲ, ਭਾਵੇਂ ਉਹਨਾਂ ਸਿਰ ਤੇ ਕੇਸ ਨਹੀਂ ਸੀ, ਉਹ ਵੀ ਫਿਲਮ ਦੇਖ ਕੇ ਰੋਇਆ। ਜਿਹੜਾ ਮਰਜੀ ਪੱਥਰ ਦੇ ਨਾਲ ਬੰਦਾ ਵੀ ਫਿਲਮ ਵੇਖ ਕੇ ਰੋ ਪੈਂਦਾ। ਇੰਨਾ ਇਮੋਸ਼ਨਲ ਫਿਲਮ ਬਣੀ ਹੋਈ ਹੈ। ਇਹ ਹਕੀਕਤ ਹੈ। ਬੰਦੇ ਨੂੰ ਲੱਗਦਾ ਨਹੀਂ ਕਿ ਮੈਂ ਫਿਲਮ ਦੇਖ ਰਿਹਾ, ਬੰਦੇ ਨੂੰ ਲੱਗਦਾ ਵੀ ਮੈਂ ਉਸ ਦੌਰ ਵਿੱਚ ਪਹੁੰਚ ਗਿਆ, ਇਹ ਉਹਦੇ ਸਾਹਮਣੇ ਬੀਤ ਰਿਹਾ ਸਭ ਕੁਝ। ਔਰ ਦੂਜੀ ਗੱਲ ਇਹ ਰਹੀ ਹੈ, ਮੈਂ ਇਹ ਕਹਿੰਦਾ ਵੀ ਹਜੇ ਵੀ ਉਹ ਕਹਿੰਦੇ ਹੁੰਦੇ ਵੀ ਡੁੱਲੇ ਬੇਰਾਂ ਦਾ ਹਜੇ ਕੁਛ ਨਹੀਂ ਵਿਗੜਿਆ। ਹਜੇ ਵੀ ਇਸ ਫਿਲਮ ਹੁਣ ਕੀ ਕੀਤਾ, ਅਖੀਰ ਵਿੱਚ ਹੁਣ ਸਿਨੇਮੇ ਵਿੱਚ ਫਿਲਮ ਨਹੀਂ ਲੱਗੀ ਜੀ, ਲੇਕਿਨ ਮੈਂ ਕੀ ਕਰ ਰਿਹਾ ਕਿ ਹੁਣ ਇਹੀ ਇੱਕ ਗੁਰਦਾ ਸਾਹਿਬ ਦੇ ਵਿੱਚ ਫਿਲਮ ਦਿਖਾਣੇ ਪਏ ਆ, ਤੇ ਇੱਕ ਇੰਨਾ ਪੈਸਾ ਲਾਉਣ ਦੇ ਬਾਵਜੂਦ ਵੀ ਅੱਜ ਅਸੀਂ ਪੈਸੇ ਮੰਗਣ ਵਾਸਤੇ ਮਜਬੂਰ ਹਾਂ। ਮੈਂ ਇਹ ਕਹਿਣਾ ਵੀ ਅਸੀਂ ਮੰਗਦੇ ਹਾਂ, ਅਸੀਂ ਪੈਸੇ ਮੰਗਦੇ ਪਏ ਹਾਂ। ਹੁਣ ਵੀ ਤੁਸੀਂ ਆਪਣੇ ਇਤਿਹਾਸ ਨੂੰ ਸੰਭਾਲਣ ਵਾਸਤੇ ਤੇ ਤੁਸੀਂ ਵੱਧ ਤੋਂ ਵੱਧ ਮਦਦ ਕਰੋ, ਫਿਲਮ ਦੇਖੋ। ਜਿਹਨਾਂ ਨਹੀਂ ਦੇਖੀ ਤੇ ਸਾਨੂੰ ਜਿੰਨੀ ਸਪੋਰਟ ਕਰੋ, ਕਮੇਟੀਆਂ ਕਰਨ, ਜਥੇਬੰਦੀਆਂ ਕਰਨ, ਆਮ ਸੰਗਤ ਕਰੇ, ਤਾਂ ਕਿ ਅਸੀਂ ਹੋਰ ਅਗਾਂਹ ਕੰਮ ਕਰ ਸਕੀਏ। ਬਿਲਕੁਲ ਮੈਂ ਤੇ ਇਹ ਕਹਿੰਦਾ ਵੀ ਸਾਰੀਆਂ ਕਮੇਟੀਆਂ, ਹਾਲਾਂਕਿ ਸਾਡੇ ਹਾਲਾਤ ਇਦਾਂ ਦੇ ਹੈ, ਅੱਜ TV 84 ਨੂੰ ਸਾਰੇ ਦੇਖਦੇ ਹੈ, ਕਮੇਟੀਆਂ ਦੇਖ ਰਹੇ ਆ। ਮੈਂ ਇਹ ਕਹਿੰਦਾ ਵੀ ਕਮੇਟੀਆਂ ਸਾਨੂੰ ਫੋਨ ਕਰਨਾ, TV 84 ਤੇ ਕਰਨਾ, ਸਕਰੀਨ ਬੁੱਕ ਕਰਨਾ, ਹਾਂ ਵੀ ਅਸੀਂ ਐਤਵਾਰ ਨੂੰ ਦੀਵਾਨ ਤੋਂ ਬਾਅਦ ਫਿਲਮ ਦਿਖਾਵਾਂਗੇ, ਸੰਗਤ ਨੂੰ ਕਵਾਂਗੇ, ਪਰ ਕੋਈ ਕਰਦਾ ਨਹੀਂ ਗਾ। ਅਸੀਂ ਵਾਰ-ਵਾਰ ਫੋਨ ਕਰਦੇ ਆਂ ਵੀ ਇਹ ਫਿਲਮ ਦਿਖਾਣੀ ਹੈ, ਉਹ 100 ਸਵਾਲ ਸਾਨੂੰ ਕਰਨਗੇ, ਕਿੰਨੀ ਲੰਬੀ ਹੈ, ਕਿੱਦਾਂ ਹੈ, ਉਹ ਬਹੁਤ ਕੁਝ ਪੁੱਛਣ ਦੇ ਬਾਅਦ ਉਹ 10 ਵਾਰੀ ਫੋਨ ਕਰਕੇ ਮਸਾਂ ਕਿਤੇ ਉਸੇ ਸਕਰੀਨ ਬੁੱਕ ਕਰਨੇ ਆ ਕਹਿ ਕੇ। ਹਾਲਾਂਕਿ ਫਰਜ਼ ਬਣਦਾ ਹੈ ਸਾਰਿਆਂ ਦਾ ਕਿ ਸਾਨੂੰ ਫੋਨ ਕਰਕੇ ਕਹਿਣ ਵੀ ਅਸੀਂ ਦਿਖਾਣੀ ਫਿਲਮ, ਤੁਸੀਂ ਇਸ ਤਰੀਕ ਨੂੰ ਸਾਡੇ ਕੋਲ ਦਿਖਾਓ। ਤੇ ਮੈਂ ਅੱਜ ਵੀ ਬੇਨਤੀ ਕਰਦਾ ਸਾਰੀਆਂ ਕਮੇਟੀਆਂ ਨੂੰ TV 84 ਦੇ ਜ਼ਰੀਏ ਕਿ ਤੁਸੀਂ ਸਾਨੂੰ ਸੰਪਰਕ ਕਰੋ, ਅਸੀਂ ਪੂਰੇ ਵਰਲਡ ਦੇ ਵਿੱਚ ਸਾਰਾ ਗੁਰਦਾਸ ਸਾਹਿਬ ਫਿਲਮ ਦਿਖਾਈਏ। ਔਰ ਆਉਣ ਵਾਲੇ ਟਾਈਮ ਦੇ ਵਿੱਚ ਇਸ ਫਿਲਮ ਨੂੰ ਅਸੀਂ ਪਾਕਿਸਤਾਨ ਵਿੱਚ ਵੀ ਰਿਲੀਜ਼ ਕਰ ਰਹੇ ਹਾਂ। ਦੂਜੀ ਗੱਲ ਇਹ ਹੈ, ਰਿਲੀਜ਼ ਵੀ ਕਰ ਰਹੇ ਹਾਂ, ਤੇ ਇਸ ਤੁਹਾਡੀ ਇੰਨੀ ਵੱਡੀ ਫਿਲਮ ਬਣੀ ਹੈ, ਜਿਵੇਂ ਤੁਸੀਂ ਤੁਹਾਡਾ ਇਹ ਹਰ ਇੱਕ ਸ਼ੋਅ ਦੇ ਵਿੱਚ ਹੁੰਦਾ ਹੈ, ਤੁਸੀਂ ਆਜ਼ਾਦੀ ਦੀ ਗੱਲ ਕਰਦੇ ਆ। ਆਜ਼ਾਦੀ ਹਰ ਮਨੁੱਖ ਨੂੰ ਚਾਹੀਦੀ ਹੈ, ਹਰ ਕੌਮ ਨੂੰ ਚਾਹੀਦੀ ਹੈ। ਤਮਿਲ ਉਹ ਆਜ਼ਾਦੀ ਵਾਸਤੇ ਲੜਦੇ ਹੈ, ਕਸ਼ਮੀਰ ਵਿੱਚ ਆਜ਼ਾਦੀ ਵਾਸਤੇ ਲੜਦੇ ਹੈ, ਬਹੁਤ ਲੋਕ ਆਜ਼ਾਦੀ ਵਾਸਤੇ ਲੜਦੇ ਪਏ ਹੈ। ਆਜ਼ਾਦੀ ਚਾਹੀਦੀ ਹੈ। ਉਹਨਾਂ ਘੱਟੋ ਘੱਟ ਕੌਮਾਂ ਨੂੰ ਉਹਨਾਂ ਦੀ ਲੈਂਗੁਏਜ ਡੱਬ ਕਰਕੇ ਇਹ ਫਿਲਮ ਦਿਖਾਈਏ, ਅਸੀਂ ਚਾਈਨੀਜ਼ ਵਿੱਚ ਡੱਬ ਕਰੀਏ। ਮੈਂ ਕਹਿੰਦਾ ਵੀ ਕੋਈ ਲਚਕਤਾ, ਕੋਈ ਗਾਉਂਦਾ ਹੈ, ਗਾਇਕ ਹੈ, ਉਹਦੇ ਵਾਸਤੇ ਅਸੀਂ ਸਪਾਂਸਰ ਇਹੀ ਕਰ ਦਿੰਦੇ ਹਾਂ, ਭਾਵੇਂ 10,000 ਲੱਗਣ, ਭਾਵੇਂ $15,000 ਲੱਗਣ, ਲੇਕਿਨ ਇਹਨੂੰ ਇੰਗਲਿਸ਼ 'ਚ ਡੱਬ ਕਰਨ ਵਾਸਤੇ ਲੋਕਾਂ ਤੱਕ ਮੈਸੇਜ ਘੱਟੋ ਘੱਟ ਜਿਹੜੇ ਸਾਡੇ ਸਰਕਲ ਦੇ ਲੋਕ ਹੈ, ਜਿਹੜੇ ਗੋਰੇ ਲੋਕ, ਉਹਨਾਂ ਨੂੰ ਅਸੀਂ ਦਈਏ ਵੀ ਇੰਗਲਿਸ਼ 'ਚ ਘੱਟੋ ਘੱਟ ਉਹ ਦੇਖਣ, ਉਹਨੂੰ ਪਤਾ ਲੱਗੇ ਸਾਡੇ ਇਤਿਹਾਸ ਦਾ। ਇਸ ਨੂੰ ਇੰਗਲਿਸ਼ ਡੱਬ ਕਰਨ ਵਾਸਤੇ ਮੈਂ ਬੇਨਤੀ ਕਰਨਾ, ਕੋਈ ਬਿਜ਼ਨਸਮੈਨ ਅੱਗੇ ਆਉਣ, ਕੋਈ ਪ੍ਰਬੰਧਕ ਕਮੇਟੀਆਂ ਅੱਗੇ ਆਉਣ, ਵੀ ਇਸ ਨੂੰ ਡੱਬ ਕਰਕੇ ਹੀ ਲੋਕਾਂ ਨੂੰ ਵਿਖਾਈਏ। ਬਹੁਤ ਕੁਛ ਹੈ ਜੋ ਅਸੀਂ ਹੁਣ ਵੀ ਕਰ ਸਕਦੇ ਹਾਂ। ਜੀ ਬਿਲਕੁਲ, ਕਿਤੇ ਨਾ ਕਿਤੇ ਜਿਹੜੀ ਇਹ ਜੇ ਅਸੀਂ ਸਾਥ ਦਿੱਤਾ ਹੁੰਦਾ ਨਾ, ਇਹ ਸਾਥ ਦੇਣ ਦੀ ਲੋੜ ਹੈਗੀ, ਹੁਣ ਵੀ ਦੇ ਸਕਦੇ ਹਾਂ। ਜੇ ਇਸ ਨੂੰ ਚਾਹੀਦਾ ਇਹ ਸੀ ਕਿ ਅਸੀਂ ਸਿਨੇਮੇ ਇੰਡੀਆ 'ਚ ਨਹੀਂ ਰਿਲੀਜ਼ ਹੋਈ, ਲੇਕਿਨ ਬਾਹਰ ਭੀੜ ਲੱਗ ਜਾਂਦੀ, ਸਿਨੇਮੇ ਭਰ ਦਿੰਦੇ ਸੀ, ਇਹ ਸੁਪਰ ਡੂਪਰ ਕਲੈਕਸ਼ਨ ਵਾਈਜ਼ ਹਿੱਟ ਆਉਂਦੀ। ਅੱਜ ਤੂਫਾਨ ਸਿੰਘ ਤੁਸੀਂ ਬਾਈ 에ਅਰ ਸਫ਼ਰ ਕਰਦੇ, ਉੱਥੇ ਲੱਗੀ ਹੁੰਦੀ, ਨੈਟਫਲਿਕਸ ਤੇ ਲੱਗੀ ਹੁੰਦੀ, ਟੀਵੀਆਂ ਤੇ ਲੱਗੀ ਹੁੰਦੀ, 200-250 ਕੰਟਰੀਆਂ ਤੁਹਾਡੇ ਤੋਂ ਫਿਲਮ ਮੰਗਦੇ ਅਸੀਂ ਰਿਲੀਜ਼ ਕਰਨੀ ਹੈ, ਪਰ ਇਹ ਤਾਂ ਨਹੀਂ ਹੋਇਆ। ਲੇਕਿਨ ਹੁਣ ਵੀ ਕਰ ਸਕਦੇ ਹਾਂ, ਅਸੀਂ ਬਹੁਤ ਕੁਝ ਕਰ ਸਕਦੇ ਹਾਂ।
ਜੀ ਬਿਲਕੁਲ, ਅਸੀਂ ਵੀ ਇਹੀ ਉਹ ਹੈਗੀ ਹੈ ਵੀ ਜਦੋਂ ਇੱਦਾਂ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਉਹਨਾਂ ਦੀ ਮਦਦ ਵੀ ਕਰਨੀ ਬਣਦੀ ਹੈ ਫਾਈਨੈਂਸ਼ੀਅਲੀ ਵੀ, ਤੇ ਨਾਲ ਹੀ ਤਾਂ ਕਿ ਜਿਹੜਾ ਸਾਡਾ ਮੈਸੇਜ ਹੈਗਾ, ਜਿਵੇਂ ਅਸੀਂ ਗੱਲ ਕੀਤੀ ਹੈ ਵੀ ਸਿੱਖ ਨੁਕਤਾ ਨਿਗਾਹ ਤੋਂ ਵੱਧ ਲੋਕਾਂ ਤੱਕ, ਆਪਣੇ ਲੋਕਾਂ ਤੱਕ ਵੀ ਤੇ ਜਿਹੜੇ ਹੋਰ ਭਾਈਚਾਰਿਆਂ ਦੇ ਨਾਲ ਸੰਬੰਧਿਤ ਲੋਕ ਹੈਗੇ ਆ ਉਹਨਾਂ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈ। ਪਰ ਜਦੋਂ ਓਵਰਆਲ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਜਿਵੇਂ ਕਈ ਮੂਵੀਜ਼ ਆਈਆਂ ਨੇਗੀਆਂ ਇਸੇ ਬੇਸ, ਜਿਹੜੀਆਂ ਸੰਘਰਸ਼ ਦੇ ਬੇਸ ਨੇ ਜਾਂ ਸਿੱਖ ਜਿਹੜਾ ਇਤਿਹਾਸ ਹੈਗਾ ਉਹਨੂੰ ਸਿੱਖ ਨੁਕਤਾ ਨਿਗਾਹ ਤੋਂ ਪ੍ਰੈਜ਼ੈਂਟ ਕਰਦੀਆਂ ਨੇ, ਇਸ ਬਾਬਤ ਤੁਸੀਂ ਜਿਹੜੀ ਚੇਂਜ ਆ ਰਹੀ ਹੈ ਕਿਤੇ ਨਾ ਕਿਤੇ, ਜਾਂ ਅਵੇਅਰਨੈਸ ਦੀ ਗੱਲ ਹੈਗੀ ਹੈ ਕੌਮ ਦੇ ਵਿੱਚ ਵੀ, ਤੇ ਨਾਲ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਉਹ ਜਿਹੜੀ ਹੁਕੂਮਤ ਹੈਗੀ ਹੈ ਉਹਦੇ ਵੱਲੋਂ ਉਹ ਮੂਵੀ ਜਾਂ ਉੱਦਾਂ ਦਾ ਕੋਈ ਵੀ ਸਟੈਪ ਉਹਨੂੰ ਠੱਲਿਆ ਜਾਂਦਾ ਹੈ ਤੇ ਮੂਵੀਜ਼ ਨੂੰ ਬੈਨ ਕੀਤਾ ਜਾਂਦਾ ਹੈ, ਸੋ ਇੱਕ ਅਵੇਅਰਨੈਸ ਦੇ ਹਵਾਲੇ ਨਾਲ ਕੀ ਚੇਂਜ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਅਵੇਅਰਨੈਸ ਦੀ ਗੱਲ ਮੈਂ ਕਰਾਂਗਾ, ਜਿੰਨਾ ਪਹਿਲਾਂ ਫਿਲਮ ਬਣਾਈਆਂ ਬਹੁਤ ਵਧੀਆ ਕੰਮ ਕੀਤਾ ਉਹਨਾਂ, ਮੈਂ ਉਹਨਾਂ ਦਾ ਥੈਂਕ ਯੂ ਕਹਿਣਾ। ਅਗਰ ਉਹਨਾਂ ਨੇ ਲਾਈਨ ਚਲਾਈ ਹੈ ਤਾਂ ਅਸੀਂ ਅੱਜ ਇਹ ਫਿਲਮ ਕਰਨ ਵਾਸਤੇ ਕੀਤੀ ਹੈ ਨਾ, ਤੂਫਾਨ ਸਿੰਘ ਜੀ। ਤੇ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਦੂਸਰੀ ਕੌਮ ਤੱਕ, ਦੂਜਿਆਂ ਤੱਕ ਮੈਸੇਜ ਦੇਣਾ, ਤੁਹਾਡੀ ਫਿਲਮ ਦੇ ਵਿੱਚ ਇੰਨਾ ਦਮ ਹੋਣਾ ਚਾਹੀਦਾ, ਉਸ ਕੁਆਲਿਟੀ ਦੀ ਫਿਲਮ ਹੋਣੀ ਚਾਹੀਦੀ ਹੈ ਕਿ ਤੁਸੀਂ ਡੱਬ ਕਰਕੇ ਵਿਖਾਓ ਤਾਂ ਕੁਆਲਿਟੀ ਵੀ ਵੇਖਦੇ ਹੁੰਦੇ ਆ। ਫਿਲਮ ਇਦਾਂ ਨਹੀਂ ਕੋਈ ਫਿਲਮ ਦਾ ਇੰਟਰਸਟ ਘੱਟ ਹੁੰਦਾ, ਫਿਲਮ ਕਰਕੇ ਜ਼ਿਆਦਾ ਹੁੰਦੇ। ਉਹ ਉਸ ਕੁਆਲਿਟੀ ਦੀ ਅਸੀਂ ਤੂਫਾਨ ਸਿੰਘ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਜਿਸ ਮਰਜ਼ੀ ਲੈਂਗੁਏਜ ਡੱਬ ਕਰਕੇ ਦਿਖਾਓ, ਲੋਕੀ ਦੇਖਣਗੇ। ਉਹ ਗੋਰਿਆਂ ਦੇ ਨੇ ਵੀ ਰਿਐਕਸ਼ਨ ਦਿੱਤੇ ਹੈ ਵੀ ਫਿਲਮ। ਤੇ ਦੂਸਰੀ ਗੱਲ ਇਹ ਹੈਗੀ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਕੁਆਲਿਟੀ ਵਧੀਆ ਹੋਏ, ਔਰ ਜੇ ਸਾਡੇ ਅੰਦਰ ਮੈਸੇਜ ਦੀ ਗੱਲ ਹੋਏਗੀ, ਆਪਣਾ ਮੈਸੇਜ ਸਾਡੇ ਵਾਸਤੇ ਇਤਿਹਾਸ ਸਭ ਕੁਛ ਹੈ, ਸਾਡੇ ਵਾਸਤੇ ਹਿਸਟਰੀ ਸਭ ਕੁਛ, ਸਾਡੇ ਵਾਸਤੇ ਪੈਸਾ ਤਾਂ ਕੁਛ ਨਹੀਂ ਹੈਗਾ। ਪੈਸਾ ਕੀ ਚੀਜ਼ ਹੈ ਜੇ ਪੈਸਾ ਲਾ ਕੇ ਵੀ ਆਪਣੇ ਇਤਿਹਾਸ। ਸਹੀ ਗੱਲ ਇਹ ਹੈ ਕਿ ਸਾਡਾ ਇਤਿਹਾਸ ਪੁਰਾਤਨ ਵੀ, ਅਜੋਕਾ ਵੀ, ਦੁਨੀਆ ਦਾ ਨੰਬਰ 1 ਇਤਿਹਾਸ ਰਿਹਾ ਹੈ, ਲੇਕਿਨ ਸਾਡਾ ਇਤਿਹਾਸ ਨਾ ਅਸੀਂ ਪਹਿਲਾਂ ਲਿਖਿਆ। ਉਦੋਂ ਸਾਡੇ ਸਿੰਘ ਘੋੜਿਆਂ ਦੀ ਕਾਠੀਆਂ ਤੇ ਸੌਂਦੇ ਹੀ, ਸਾਧਨ ਨਹੀਂ ਲਿਖ ਸਕੇ। ਲੇਕਿਨ ਅੱਜ ਸਾਡੇ ਕੋਲ ਸਾਰੇ ਸਾਧਨ ਹੁੰਦਿਆਂ ਹੋਇਆਂ ਵੀ ਅੱਜ ਵੀ ਆਪਣੀ ਹਿਸਟਰੀ, ਆਪਣਾ ਇਤਿਹਾਸ ਨਹੀਂ ਸੰਭਾਲਦੇ। ਮੈਂ ਗੱਲ ਕਰਦਾ, ਸਾਡੇ ਦੁਨੀਆ ਦੇ ਨੰਬਰ 1 ਪਾਵਰਫੁਲ ਜਰਨੈਲ ਹਰੀ ਸਿੰਘ ਜੀ ਨਲਵਾ ਹੋਏ ਆ, ਤੇ ਉਹਨਾਂ ਤੇ ਦੁਨੀਆ ਮੰਨਦੀ ਹੈ, ਤੇ ਉਹਨਾਂ ਤੇ ਅਗਰ ਫਿਲਮ ਬਣਦੀ ਹੈ ਦੁਨੀਆ ਦੀ ਨੰਬਰ 1 ਬਣੇ, ਕਿਉਂ ਮਾੜੀ ਬਣੇ? ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰਦਾ। ਸੰਤ ਜੀ ਇੰਨੀ ਮਹਾਨ ਸ਼ਖਸੀਅਤ ਹੈ, ਅਸੀਂ ਹਰ ਥਾਂ ਤੇ ਫੋਟੋ ਲਾਈਏ, ਹਰ ਗੁਰਦੁਆਰਾ ਸਾਹਿਬ ਫੋਟੋ ਲਾਈਏ। ਜਦੋਂ ਅਸੀਂ ਸੰਤਾਂ ਤੇ ਫਿਲਮ ਬਣਾਉਂਦੇ ਆ ਤੇ ਉਦੋਂ ਅਸੀਂ ਇੰਨੀ ਘਟੀਆ, ਇੰਨੀ ਮਾੜੀ ਕਿਉਂ ਬਣਾਉਂਦੇ ਆ? ਸਾਡੀ ਕੌਮ ਦੇ ਜਿਹੜੇ ਇੰਨੇ ਵੱਡੇ ਜਰਨੈਲ ਹੋਏ ਆ, ਜਿਨ੍ਹਾਂ ਪੂਰੀ ਦੁਨੀਆ 'ਚ ਨਾਂ ਕਮਾਤਾ, ਅਸੀਂ ਉਹਨਾਂ ਦੀ ਪੂਰੀ ਦੁਨੀਆ ਨੂੰ ਇੰਨੀ ਵੱਡੀ ਫਿਲਮ ਕਿਉਂ ਨਹੀਂ ਦਿਖਾਉਂਦੇ? ਅਸੀਂ ਕਿਉਂ ਅੱਜ ਵੀ ਡਿਪੈਂਡ ਹੁੰਦੇ ਆ ਇੰਡੀਆ ਤੇ ਵੀ ਉੱਥੇ ਬੈਨ ਕਰ ਦਿੰਦੇ? ਜੇ ਬੈਨ ਕਰ ਦਿੰਦੇ, ਤੁਸੀਂ YouTube ਤੇ ਪਾ ਦਿਓ, ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿਓ, ਤੁਸੀਂ ਵਾਰਡ 'ਚ ਬੈਠੇ ਬਾਹਰ ਤੁਸੀਂ ਰਿਲੀਜ਼ ਕਰ ਲਓ। ਤੁਹਾਡੇ ਕੋਲ ਕਿੰਨੇ ਜ਼ਰੀਏ ਹੈਗੇ। ਗੱਲ ਸਿਰਫ ਪੈਸੇ ਦੀ। ਪੈਸਾ ਸਾਡੇ ਕੋਲ ਇੰਨਾ ਹੈਗਾ ਕਿ ਇੱਕ ਬੰਦਾ ਵੀ ਫਿਲਮ ਤੇ ਪੈਸੇ ਖਰਚ ਸਕਦਾ ਹੈ। ਸਾਡੇ ਇੰਨੀਆਂ ਆਰਗੇਨਾਈਜੇਸ਼ਨ ਹੈਗੀਆਂ, ਇੰਨੇ ਗੁਰਦੁਆਰਾ ਸਾਹਿਬ, ਅਸੀਂ ਕੁਛ ਕਰਦੇ, ਗੱਲਾਂ ਅਸੀਂ ਬਹੁਤ ਕਰਦੇ ਹਾਂ, ਪਰ ਪ੍ਰੈਕਟੀਕਲ ਇਹ ਕੁਛ ਨਹੀਂ ਕਰਦੇ। ਸਾਨੂੰ ਪ੍ਰੈਕਟੀਕਲ ਕਰਨ ਦੀ ਲੋੜ ਹੈ। ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕਰਦੇ ਤੇ ਗੱਲਾਂ ਨਾਲ ਕੁਛ ਨਹੀਂ ਹੋਣਾ ਜੀ। ਜੇ ਅਸੀਂ, ਮੈਂ ਤੇ ਇਹ ਕਹਿਣਾ, ਜੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਨਾ, ਸਾਨੂੰ ਵੱਖਰਾ ਘਰ ਚਾਹੀਦਾ, ਸਾਨੂੰ ਖਾਲਿਸਤਾਨ ਚਾਹੀਦਾ। ਅੱਜ ਅਸੀਂ ਇਹ ਵੀ ਨਹੀਂ ਦੱਸ ਸਕੇ ਲੋਕਾਂ ਨੂੰ ਵੀ ਖਾਲਿਸਤਾਨ ਦੀ ਡੈਫੀਨੇਸ਼ਨ ਕੀ ਹੈ, ਖਾਲਿਸਤਾਨ ਦਾ ਮਤਲਬ ਕੀ ਹੈ। ਉਹ ਅੱਜ ਉੱਥੋਂ ਦੇ ਵਿੱਚ, ਪੰਜਾਬ ਦੀ ਗੱਲ ਕਰਦਾ ਮੈਂ, ਪੰਜਾਬ ਦੇ ਵਿੱਚ ਉੱਥੋਂ ਦੀਆਂ ਏਜੰਸੀਆਂ ਤੇ ਇਹੀ ਹਵਾ ਬਣਾਤਾ ਨਾ, ਹਿੰਦੂ ਸਿੱਖ ਦੀ ਲੜਾਈ ਬਣਾਤੀ। ਹਾਲਾਂਕਿ ਹਿੰਦੂ ਸਿੱਖ ਦੀ ਲੜਾਈ ਹੈ ਨਹੀਂ ਸੀ ਜੀ, ਉਹਨਾਂ ਇਹ ਹਵਾਈ ਬਣਾਤਾ। ਖਾਲਿਸਤਾਨ ਦਾ ਮਤਲਬ ਹੈ ਇੱਥੇ ਖਾਲਸੇ ਰਹਿਣਗੇ, ਬਾਕੀ ਸਾਨੂੰ ਪੰਜਾਬ 'ਚੋਂ ਕੱਢ ਦੇਣਗੇ, ਜਾਂ ਕਿ ਇੱਦਾਂ ਹੈ ਨਹੀਂ। ਲੇਕਿਨ ਇਹ ਮੈਸੇਜ ਕਿੱਦਾਂ ਜਾਏਗਾ? ਤੁਹਾਡੇ ਕੋਲ ਅੱਜ ਦੇ ਟਾਈਮ 'ਚ ਪਾਵਰਫੁਲ ਮੀਡੀਆ, IT ਹੈ, ਪਾਵਰਫੁਲ ਮੀਡੀਆ, ਤੁਹਾਡੇ ਕੋਲ ਫਿਲਮ ਹੈ, ਉਸ ਜਰੀਏ ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ। ਜਿੱਦਾਂ ਅਸੀਂ ਕੋਸ਼ਿਸ਼ ਕੀਤੀ ਹੈ ਤੂਫਾਨ ਸਿੰਘ ਦੇ ਵਿੱਚ, ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਤੂਫਾਨ ਸਿੰਘ ਦੇ ਵਿੱਚ ਵੀ ਖਾੜਕੂ ਸਾਰੇ ਹੀ ਸਿੰਘ ਉੱਚੇ ਸੁੱਚੇ ਕਿਰਦਾਰ ਦੇ ਸੀ, ਔਰ ਕਿਸੇ ਜਾਤ, ਕਿਸੇ ਧਰਮ ਨਾਲ ਉਹਨਾਂ ਦਾ ਕੋਈ ਵੀ ਦੁਸ਼ਮਣ ਨਹੀਂ ਸੀ। ਉਹ ਸਾਰਿਆਂ ਨੂੰ ਪਿਆਰ ਕਰਦੇ ਸੀ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ, ਚਾਹੇ ਈਸਾਈ ਹੈ। ਤੇ ਜਿਹੜਾ ਜ਼ਾਲਮ ਹੈ ਉਹ ਭਾਵੇਂ ਕੋਈ ਹੋਏ, ਉਹਦੇ ਖਿਲਾਫ ਹੈ। ਇਹ ਸਿੱਖ ਦਾ ਕਿਰਦਾਰ ਹੈ, ਸਿੱਖ ਦਾ ਸਿਧਾਂਤ ਹੈ ਜੋ ਸਤਿਗੁਰਾਂ ਨੇ ਦਿੱਤਾ। ਪਰ ਜਿੰਨਾ ਚਿਰ ਅਸੀਂ ਕਿਸੇ ਨੂੰ ਦੱਸਾਂਗੇ ਨਹੀਂ, ਕਿਸੇ ਨੂੰ ਕੀ ਪਤਾ ਲੱਗੂਗਾ? ਜੀ ਬਿਲਕੁਲ ਦਿਲਬਾਗ ਸਿੰਘ ਜੀ, ਅਸੀਂ
ਗੱਲਾਂ ਸਾਡੀਆਂ ਲੰਬੀਆਂ ਹੈਗੀਆਂ ਨੇ ਪਰ ਸਮਾਂ ਇੰਨਾ ਜ਼ਿਆਦਾ ਨਹੀਂ ਹੈਗਾ। ਸੋ ਅੰਤ ਦੇ ਵਿੱਚ ਮੈਂ ਇਹੀ ਚਾਹੂੰਗਾ ਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਮੂਵੀ ਬਾਰੇ ਵੀ ਅਸੀਂ ਥੋੜ੍ਹੀ ਜਿਹੀ ਗੱਲ ਕੀਤੀ ਹੈ ਤੇ ਜਿਹੜੇ ਇਹਦੇ ਕੀ ਕਰਨਾ ਚਾਹੀਦਾ, ਕਿੱਥੇ ਘਾਟ ਹੈਗੀ ਹੈ, ਉਸ ਬਾਰੇ ਵੀ ਅਸੀਂ ਵਿਚਾਰ ਚਰਚਾ ਕੀਤੀ ਹੈ ਤੇ ਅਸੀਂ ਇਸ ਪਲੇਟਫਾਰਮ ਤੋਂ ਉਹ ਦੁਬਾਰਾ ਵੀ ਰਿਪੀਟ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਅੰਤ ਦੇ ਵਿੱਚ ਕੀ ਮੈਸੇਜ ਕੀ ਦੇਣਾ ਚਾਹੋਗੇ ਸੰਗਤਾਂ ਨੂੰ ਤੇ ਜਿਹੜੇ ਸਾਡੇ ਦਰਸ਼ਕ ਹੈਗੇ ਆ? ਤਾਂ ਗੱਲ ਇਹੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਫੋਨ ਤੇ TV 84 ਤੇ ਮੈਨੂੰ ਮੌਕਾ ਮਿਲਿਆ ਸੰਗਤਾਂ ਦੇ ਨਾਲ ਗੱਲਬਾਤ ਕਰਨ ਦਾ, ਲੇਕਿਨ ਅੱਜ ਸਟੂਡੀਓ ਵਿੱਚ ਪਹਿਲੀ ਵਾਰੀ ਆਇਆ ਜੀ। ਫਿਲਮ ਬਾਰੇ ਮੈਂ ਗੱਲਾਂ ਕਰ ਲਈਆਂ, ਬਹੁਤ ਕੁਛ ਆਪਾਂ ਗੱਲਾਂ ਕੀਤੀਆਂ, ਲੇਕਿਨ ਮੈਂ ਗੱਲ ਕਰਦਾ TV 84 ਜਿਹੜਾ ਸਾਡਾ ਇਹ ਚੈਨਲ ਹੈ ਜਿਹਦੇ ਵਿੱਚ ਪੰਥ ਦੀ ਗੱਲ ਕੀਤੀ ਜਾਂਦੀ ਹੈ, ਇਸ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਉਸ ਤੋਂ ਵੱਧ ਸਹਿਯੋਗ ਦਈਏ। ਅੱਜ TV 84 ਕੋਲ ਵੀ ਬਹੁਤ ਪ੍ਰੋਜੈਕਟ ਹੈ ਕੰਮ ਕਰਨ ਵਾਸਤੇ, ਕੰਮ ਕਰ ਸਕਦੇ, ਕੰਮ ਕਰ ਵੀ ਰਹੇ ਹੈ, ਪਰ ਇਹਨਾਂ ਦਾ ਧਿਆਨ ਵਿਚਾਰਿਆਂ ਦਾ ਮੈਂ ਕਹੂੰਗਾ ਮੇਰੇ ਵਿਤਰਾਂ ਹੈ। ਪੈਸਿਆਂ ਤੇ ਰਹਿੰਦਾ ਵੀ ਇਹ ਖਰਚੇ ਕਿੱਦਾਂ ਪੂਰੇ ਕਰਨੇ ਆ, ਖਰਚੇ ਵੀ ਨਹੀਂ ਪੂਰੇ ਹੁੰਦੇ, ਇੰਨੇ ਖਰਚੇ ਹੁੰਦੇ। ਤੁਸੀਂ ਵੱਧ ਤੋਂ ਵੱਧ TV ਚੈਨਲ ਦਾ ਇੰਨਾ ਸਾਥ ਦਿਓ ਤਾਂ ਕਿ ਇਹ ਵੱਧ ਤੋਂ ਵੱਧ ਪ੍ਰੋਜੈਕਟ ਤੁਹਾਡੇ ਤੱਕ ਲੈ ਕੇ ਆਉਣ। ਮੈਂ ਤਾਂ ਇਹੀ ਬੇਨਤੀ ਕਰਾਂਗਾ TV 84 ਦਾ ਵੱਧ ਤੋਂ ਵੱਧ ਤੁਸੀਂ ਸਾਥ ਦਿਓ। ਦਿਲਬਾਗ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਅਪੀਲ ਵੀ ਕੀਤੀ, ਇਹਦੇ ਲਈ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਤਾਂ ਧੰਨਵਾਦ ਤੁਹਾਡਾ ਕਰਾਂਗਾ। ਹੁਣ ਤਾਂ ਇੱਕੋ ਗੱਲ ਰਹਿ ਗਈ ਹੈ, ਭਾਵੇਂ ਮੈਂ ਆ ਤੇ ਭਾਵੇਂ TV 84 ਹੈ। ਹੁਣ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਚਾਦਰ ਵਿਛਾ ਕੇ ਨਾ ਤੇ ਬਸ ਇਹੀ ਰਹਿ ਗਈ ਹੈ ਬੋਰਡ ਲਾ ਕੇ ਵੀ ਸਾਨੂੰ ਕੋਈ ਇੱਥੇ ਰੱਖੋ ਜੀ, ਤਾਂ ਹੀ ਅੱਗੇ ਕੰਮ ਕਰ ਸਕਦੇ। ਇੱਥੋਂ ਤੱਕ ਗੱਲ ਪਹੁੰਚ ਗਈ ਹੈ। ਮੈਂ ਤਾਂ ਇਹ ਹੁਣ ਕੌਮ ਦੇ ਹੀ ਨਾਮ ਹੈਗਾ ਸੰਦੇਸ਼ ਵੀ ਭਾਈ ਦੇਖ ਲਓ ਤੁਸੀਂ ਕਿੱਦਾਂ ਜਿਹੜੇ ਇਦਾਂ ਦੇ ਪ੍ਰੋਜੈਕਟ ਜੇ ਤੁਹਾਨੂੰ ਸਿੱਖ ਇਤਿਹਾਸ ਨੂੰ ਸਿੱਖ ਨੁਕਤਾ ਨਿਗਾਹ ਤੋਂ ਪੇਸ਼ ਕਰਨਾ ਤਾਂ ਤੁਹਾਡੇ ਸਾਹਮਣੇ ਆ। ਇਹਨਾਂ ਪ੍ਰੋਜੈਕਟਸ ਦੀ ਲੋੜ ਹੈਗੀ ਹੈ। ਆਪਣਾ ਇੱਕ ਦਾਇਰਾਕਾਰ ਹੈਗਾ, ਉਹਨੂੰ ਪੂਰਾ ਕਰਨਾ ਵੀ ਕੌਮ ਦਾ ਹੀ ਕੰਮ ਹੈ ਤੇ ਅੱਗੇ ਆ ਕੇ ਤੁਸੀਂ ਕਰ ਵੀ ਸਕਦੇ ਹੋ। ਜਾਂ ਜੋ ਫਿਰ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਜਾਂ ਉੱਥੋਂ ਜਿੱਦਾਂ ਦੀਆਂ ਖਬਰਾਂ ਮਿਲਦੀਆਂ ਨੇ, ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਹੈਗੀ ਆ ਉਹ ਕਿਵੇਂ ਪੰਜਾਬ ਦੇ ਉੱਪਰ ਤੇ ਪੂਰੇ ਭਾਰਤ ਦੇ ਉੱਪਰ ਗਲਬਾ ਆਪਣਾ ਮਜ਼ਬੂਤ ਕਰ ਰਹੀ ਹੈ, ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਤੇ ਜੇ ਉਹਦਾ ਕੋਈ ਨਹੀਂ ਤੋੜ ਨਿਕਲੂਗਾ ਤਾਂ ਆਉਣ ਵਾਲਾ ਸਮਾਂ ਕਿਵੇਂ ਦਾ ਹੋਊਗਾ ਉਹ ਦ੍ਰਿਸ਼ਣਾ ਕੋਈ ਔਖੀ ਗੱਲ ਨਹੀਂ ਹੈਗੀ। ਸੋ ਇਹ ਇੱਕ ਸਵਾਲ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਹੀ, ਕੌਮ ਦੀ ਕਚਹਿਰੀ ਦੇ ਵਿੱਚ ਹੀ ਛੱਡਦੇ ਅੱਜ ਇੱਥੇ ਤੁਹਾਡੇ ਕੋਲੋਂ ਫਤਿਹ ਦੀ ਸਾਂਝ ਪਾਉਂਦੇ ਹਾਂ। ਦਿਲਬਾਗ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਟੂਡੀਓ ਦੇ ਵਿੱਚ ਆਏ। ਅੰਤ ਦੇ ਵਿੱਚ ਜੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।